हाल चाल हैं। उम्मीद है आप सब लोग जो हैं वो खैर वाफियत के साथ होंगे और आप देख रहे हैं हमारा यूट्यूब चैनल नासिर अमीन व्लॉग। तो जनाब सबसे पहले आप लोग कैसे हैं? आपकी तबीयत, मिज़ाज, हाल-चाल कैसा है? और आप जहाँ-जहाँ से भी हमें देख रहे हैं, सुन रहे हैं हमारे व्लॉग्स को, हमारे लाइव सेशन को, तो लाज़मी जो है आप सब लोगों ने बताना है। इब्तिदा तो हो गई, हमने उर्दू में आप लोगों के साथ जो है वो डिस्कशन करी है। तो आगे हमने जाना है पंजाबी की तरफ, क्योंकि आज पंजाबी में बात होगी, पंजाबी लाइव सेशन और पंजाबी ही लोगों की बातें हैं और एक पंजाबी यूट्यूबर की बात है। सबसे पहले हम बात करेंगे जी, अवैस अहमद घुम्मन साहब जो हैं, उनका बड़ा नाम है, मिलियन में उनके फॉलोवर हैं माशाल्लाह से और अच्छा काम कर रहे हैं अल्हम्दुलिल्लाह। आज से नहीं, काफ़ी अरसे से मतलब है कि जब से भी हमने उनको हम खुद यूट्यूब की दुनिया में आए तब से आपको लोगों को मुख्तलिफ लोगों ਨੂੰ ਜਿਹੜਾ ਦੇਖਦੇ ਵੀ ਹਾਂ, ਸੁਣਦੇ ਵੀ ਹਾਂ ਤੇ ਜਾਣਦੇ ਵੀ ਹਾਂ। ਅੱਛੇ ਵਲੋਗ ਬਣਾਉਂਦੇ ਰਹੇ ਨੇ, ਅੱਛਾ ਸਾਰਾ ਕੁਝ ਹੁੰਦਾ ਰਿਹਾ ਹੈ ਤੇ ਕਦੀ ਵੀ ਉਹਨਾਂ ਦੇ ਕਿਸੇ ਮਾਮਲੇ 'ਚ ਕੋਈ ਕੰਟਰੋਵਰਸ਼ੀਅਲ ਇਸ਼ੂ ਨਹੀਂ ਆਇਆ। ਤੇ ਉਹ ਜਨਾਬ ਇੱਕ ਨਿਊਜ਼ ਚੈਨਲ ਸੀਗਾ ਤੇ ਉਹਨਾਂ ਨੇ ਜਨਾਬ ਪੋਡਕਾਸਟ ਕਰ ਲਈ ਅਵੈਸ ਅਹਿਮਦ ਗੁੰਮਨ ਸਾਹਿਬ ਨਾਲ ਤੇ ਉੱਥੋਂ ਫਿਰ ਮਸਲਾ ਜਿਹੜਾ ਨਾ ਉਹ ਕਾफ़ी ਤੂਲ ਪਕੜ ਗਿਆ, ਕਾफ़ੀ ਮਸਲਾ ਅੱਗੇ ਵੱਧ ਗਿਆ। ਉਹਦੀ ਜਿਹੜੀ ਵਧਣ ਦੀ ਵਜ੍ਹਾ ਉਹ ਤੁਹਾਨੂੰ ਦੱਸਦਾ। ਉਹ ਉਸ ਪੋਡਕਾਸਟ ਦੇ ਵਿੱਚ ਅਸਲ 'ਚ ਹੋਇਆ ਕੀ ਉਹ ਐਕਸਪਲੇਨ ਕੀ ਕਰਨਾ ਚਾਹੁੰਦਾ ਸੀ ਤੇ ਉਹਦੇ ਕੋਲੋਂ ਉਸ ਨਿਊਜ਼ ਚੈਨਲ ਨੇ ਉਹਦੇ ਮੂੰਹ ਵਿੱਚੋਂ ਕੁਝ ਹੋਰ ਹੀ ਗੱਲਾਂ ਬਾਤਾਂ ਜਿਹੜੀਆਂ ਨਾ ਉਹ ਪਕੜ ਲਈਆਂ, ਕੈਚ ਕਰ ਲਈਆਂ। ਕਿਉਂਕਿ ਨਿਊਜ਼ ਚੈਨਲ ਵਾਲੇ, ਪੋਡਕਾਸਟ ਵਾਲੇ ਹੁੰਦੇ, ਉਹਨਾਂ ਨੂੰ ਚਾਹੀਦੇ ਹੁੰਦੇ ਨੇ ਵਿਊਜ਼ ਤੇ ਵਿਊਜ਼ ਵਾਸਤੇ ਉਹ ਨਹੀਂ ਦੇਖਦੇ ਕਿ ਯਾਰ ਇੱਕ ਯੂਟਿਊਬਰ ਦੀ ਇੰਨੇ ਸਾਲਾਂ ਦੀ ਮਿਹਨਤ ਹੈ ਤੇ ਅਸੀਂ ਉਹਨੂੰ ਤਹਿਸ-ਨਹਿਸ ਨਾ ਕਰੀਏ। ਉਹਨਾਂ ਦੇ ਤਾਂ ਵੱਡੇ-ਵੱਡੇ ਪਲੇਟਫਾਰਮ, ਟੀਵੀ ਚੈਨਲ ਹੁੰਦੇ ਨੇ, ਇੱਕ ਦਿਨ ਗੱਲ ਹੋਈ, ਦੂਸਰੇ ਦਿਨ ਰਫਾ-ਦਫਾ ਖਤਮ, ਅਗਲਾ ਕਿੱਸਾ ਆ ਜਾਂਦਾ ਹੈ। ਤੇ ਜਨਾਬ ਬੜੇ ਹੀ ਮੁਹਤਰਮ ਸਾਡੇ ਭਾਈ ਅਵੈਸ ਅਹਿਮਦ ਸਾਹਿਬ, ਬਹੁਤ ਵੱਡਾ ਨਾਮ ਪੰਜਾਬੀ ਯੂਟਿਊਬਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਹੈ, ਬਹੁਤ ਅੱਛੇ ਵਲੋਗ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ। ਤੇ ਦੂਸਰੀ ਗੱਲ ਇਹ ਹੈਗੀ ਦੇਖੋ ਇਨਸਾਨ ਕੋਲੋਂ ਗਲਤੀ ਕਿਤੇ ਨਾ ਕਿਤੇ ਹੋ ਜਾਂਦੀ ਹੈ, ਜਾਣੇ ਅਣਜਾਣੇ ਵਿੱਚ ਹੋ ਜਾਂਦੀ ਹੈ। ਉਹ ਨਹੀਂ ਵੀ ਚਾਹੁੰਦਾ ਤੇ ਤਾਂ ਵੀ ਹੋ ਜਾਂਦੀ ਹੈ। ਤੇ ਸੋ ਉਸ ਪੋਡਕਾਸਟ ਦੇ ਵਿੱਚ ਮੁਖਤਲਿਫ ਬਰਾਦਰੀਆਂ ਦੇ ਹਵਾਲੇ ਨਾਲ ਸਵਾਲ ਕੀਤੇ ਗਏ। ਜੱਟ ਬਰਾਦਰੀ, ਪੰਜਾਬੀ ਤੇ ਮਤਲਬ ਮੁਖਤਲਿਫ ਕਿਸਮ ਦੇ ਜਿੰਨੇ ਵੀ ਲੋਕ ਸੀਗੇ, ਉਹਨਾਂ ਦੇ ਹਵਾਲੇ ਨਾਲ ਜਿਹੜੀ ਨਾ ਉਹ ਗੱਲ ਕੀਤੀ ਗਈ ਉਸ ਪੋਡਕਾਸਟ ਦੇ ਵਿੱਚ ਕਿ ਅਵੈਸ ਅਹਿਮਦ ਗੁੰਮਨ ਸਾਹਿਬ ਜਿਹੜੇ ਨੇ ਉਹ ਸਾਨੂੰ ਬਰਾਦਰੀਆਂ ਦੇ ਬਾਰੇ 'ਚ ਦੱਸਣ ਕਿ ਕਿਹੜੀ ਬਰਾਦਰੀ, ਕਿਹੜੀ ਜ਼ਾਤ ਕਿਸ ਤਰ੍ਹਾਂ ਦੀ ਹੈ। ਮਤਲਬ ਅਰਾਈਆਂ ਦੇ ਬਾਰੇ 'ਚ, ਜੱਟਾਂ ਦੇ ਬਾਰੇ 'ਚ, ਠੀਕ ਹੈ। ਹੋਰ ਮਤਲਬ ਕੋਈ 5-4 ਹੋਰ ਜਿਹੜੇ ਜ਼ਾਤ ਦੇ ਲੋਕ ਨੇ ਉਹਨਾਂ ਦੇ ਦੱਸਣ ਕਿ ਇਹ ਜਿਹੜੇ ਲੋਕ ਨੇ ਕਿਸ ਤਰ੍ਹਾਂ ਦੇ ਹੁੰਦੇ ਨੇ, ਇਹਨਾਂ ਦਾ ਵਰਤਾਓ, ਇਹਨਾਂ ਦਾ ਮਤਲਬ ਇੱਕ ਦੂਸਰੇ ਨਾਲ ਤਾਲੁਕਾਤ, ਇਹ ਮਤਲਬ ਪ੍ਰਸਤ ਹੁੰਦੇ ਜਾਂ ਨਹੀਂ ਹੁੰਦੇ। ਮਤਲਬ ਇਸ ਤਰ੍ਹਾਂ ਦੇ ਕੁਛ ਸਵਾਲ ਜਿਹੜੇ ਨੇ ਇੱਕ ਪੋਡਕਾਸਟ ਦੇ ਵਿੱਚ ਪੁੱਛੇ ਗਏ ਤੇ ਉੱਥੇ ਜਨਾਬ ਅਵੈਸ ਅਹਿਮਦ ਸਾਹਿਬ ਜਿਹੜੇ ਨੇ, ਜਿਨ੍ਹਾਂ ਦੇ ਮਿਲੀਅਨ 'ਚ ਫਾਲੋਵਰ ਨੇ, ਉਹ ਵਿਚਾਰੇ ਉੱਥੇ ਗਏ ਫਸ। ਉਹਨਾਂ ਨੇ ਉਹ ਚੀਜ਼ਾਂ ਤੇ ਐਕਸਪਲੇਨ ਕਰ ਦਿੱਤੀਆਂ ਕਿ ਰਾਈ ਜ਼ਾਤ ਜਿਹੜੀ ਹੁੰਦੀ ਹੈ ਕਿ ਉਹ ਮਤਲਬ ਤਾਂ ਹੀ ਹੁੰਦੀ ਹੈ ਤੇ ਉਹ ਜਦੋਂ ਮਤਲਬ ਪੈਂਦਾ ਤੇ ਇੱਧਰ ਜਾ ਤੇ ਉੱਧਰ ਜਾ। ਮਤਲਬ ਉਹਨਾਂ ਨੇ ਨਾ ਮਤਲਬ ਇਸ ਤਰ੍ਹਾਂ ਦਾ ਕੁਝ ਇੱਕ ਜਵਾਬ ਦਿੱਤਾ, ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਕੋਈ ਵੀ ਜ਼ਾਤ ਹੈ, ਕੋਈ ਵੀ ਬਰਾਦਰੀ ਹੈ ਔਰ ਹਰ ਜਗ੍ਹਾ 'ਤੇ ਆਪਣੀ ਅਹਿਮੀਅਤ ਰੱਖਦੀ ਹੈ। ਕੋਈ ਵੀ ਜ਼ਾਤ ਲਾ ਲਓ, ਉਹ ਜੱਟ ਆ, ਉਹ ਪੰਜਾਬੀ ਆ, ਉਹ ਘੁਮਾਰ ਹੈ, ਉਹ ਖਾਨ ਹੈ, ਉਹ ਜਿਹੜਾ ਵੀ ਹੈ। ਮਤਲਬ ਹੈ ਕਿ ਹਰ ਕਿਸੇ ਦਾ ਇੱਕ ਆਪਣਾ-ਆਪਣਾ ਜਿਹੜਾ ਨਾ ਮਕਾਮ ਹੈ ਹਰ ਬਰਾਦਰੀ ਦਾ, ਠੀਕ ਹੈ। ਹਰ ਜਿਹੜੀਆਂ ਇੱਥੇ ਮੁਖਤਲਿਫ ਕੌਮਾਂ ਨੇ, ਸਾਡਾ ਸਕਾਫਤ ਹੈ, ਸਾਡਾ ਕਲਚਰ ਹੈ, ਸਾਡਾ ਜਿੰਨਾ ਵੀ ਉੱਠਣ ਬੈਠਣ ਹੈ, ਹਰ ਇੱਕ ਜ਼ਾਤ ਦਾ, ਹਰ ਇੱਕ ਬਰਾਦਰੀ ਦਾ, ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹੈ, ਮੁਖਤਲਿਫ ਹੁੰਦਾ ਹੈ। ਜਿੱਥੇ ਵੀ ਦੇਖ ਲਓ ਸਾਡੇ ਪਾਕਿਸਤਾਨ ਦੇ ਵਿੱਚ
ਜਿਹੜੇ ਕੋਨੇ ਵੀ ਚਲੇ ਜਾਓ, ਉੱਥੇ ਹਰ ਬਿਰਾਦਰੀ ਦਾ, ਹਰ ਕੌਮ ਦਾ, ਹਰ ਜ਼ੁਬਾਨ ਦੇ ਬੋਲਣ ਵਾਲੇ ਦਾ ਆਪਣਾ ਇੱਕ ਸਕਾਫਤ, ਆਪਣਾ ਕਲਚਰ, ਆਪਣਾ ਰਹਿਣ-ਸਹਿਣ ਤੇ ਉਹਦੀ ਇੱਕ ਅਲੱਗ ਪਹਿਚਾਣ ਹੁੰਦੀ ਹੈ। ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ। ਹੁਣ ਉਸ ਬੰਦੇ ਕੋਲੋਂ ਇੱਕ ਗਲਤੀ ਹੋ ਗਈ ਹੈ ਯਾਰ, ਚਲੋ ਉਹਨੂੰ ਉਹਦੇ ਉੱਤੇ ਮੇਰਾ ਖਿਆਲ ਆ ਕਿ ਮੈਂ ਵੀ ਰਾਈ ਬਰਾਦਰੀ ਨਾਲ ਮੇਰਾ ਤਾਲੁਕ ਹੈ। ਚਲੋ ਯਾਰ ਅਗਰ ਗਲਤੀ ਹੋ ਗਈ, ਕੋਈ ਗੱਲ ਨਹੀਂ, ਕੋਈ ਮਸਲਾ ਨਹੀਂ। ਤੇ ਅੱਲਾਹ ਤਾਲਾ ਖੈਰ ਕਰੇ ਕਿ ਆਉਣ ਵਾਲੇ ਵਕਤ ਦੇ ਵਿੱਚ ਉਹ ਅੱਛਾ ਹਰ ਬਰਾਦਰੀ ਦੇ ਮੁਤਲਕ ਸੋਚੇਂਗੇ, ਚਾਹੇ ਉਹ ਪੰਜਾਬੀ ਆ, ਚਾਹੇ ਉਹ ਜੱਟ ਆ, ਚਾਹੇ ਕੋਈ ਹੋਰ ਕੌਮ ਆ। ਉਹ ਆਪਣੀ ਜ਼ਾਤ ਦੇ ਬਾਰੇ 'ਚ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਘੁੰਮਣ ਲੋਕ ਹੁੰਦੇ ਨੇ, ਉਹ ਬਹੁਤ ਅੱਛੇ ਹੁੰਦੇ ਨੇ। ਮਤਲਬ ਇਸ ਤਰ੍ਹਾਂ ਮਤਲਬ ਉਹਨਾਂ ਨਾਲ ਉਹ ਡਿਸਕਸ਼ਨ ਹੁੰਦੀ ਰਹੀ। तुम पाकिस्तान में हो या इंडिया में? मैं जी पाकिस्तान में हूँ। ਅੱਛਾ ਜੀ, ਤੇ ਉਹਦੇ ਨਾਲ ਫਿਰ ਉਹ ਜਿਹੜੀਆਂ ਚੀਜ਼ਾਂ ਨਾ ਵੱਧ ਗਈਆਂ। ਵੱਧ ਇਸ ਤਰ੍ਹਾਂ ਗਈਆਂ ਕਿ ਮੁਖਤਲਿਫ ਜ਼ਾਤ ਦੇ ਜਿਹੜੇ ਲੋਕ ਤੇ ਮੁਖਤਲਿਫ ਬਰਾਦਰੀਆਂ ਦੇ ਲੋਕ ਜਿਨ੍ਹਾਂ ਦੇ ਬਾਰੇ ਤਾਂ ਉਹਨਾਂ ਨੇ ਕੁਛ ਪੋਜ਼ਿਟਿਵ ਤੇ ਚੰਗੀਆਂ ਤੇ ਉਹ ਬਹੁਤ ਵਧੀਆ ਗੱਲਾਂ ਕਰ ਦਿੱਤੀਆਂ। ਉਹ ਬਰਾਦਰੀ ਦਾ ਮਤਲਬ ਪੁੱਠੀਆਂ ਛਾਲਾਂ ਮਾਰਦੀ ਪਈ, ਉਹ ਬੜੀ ਖੁਸ਼ ਹੈਗੀ ਆ, ਬੜੇ ਤਕੜੇ। ਜਿਹਦੇ ਮਤਲਬ ਥੋੜ੍ਹਾ ਬਹੁਤਾ ਉੱਤੇ ਥੱਲੇ ਹੋ ਗਿਆ ਤੇ ਹੁਣ ਅਵੈਧ ਸਾਹਿਬ ਹੋਣੀ 2-3 ਦਿਨ ਹੋ ਗਏ ਕਿ ਵੱਲੇ ਵਿੱਚ ਆਏ ਪਏ ਨੇ। ਮਤਲਬ YouTube ਦੇ ਉੱਤੇ, Facebook ਦੇ ਉੱਤੇ, ਮੁਖਤਲਿਫ ਪਲੇਟਫਾਰਮਸ ਦੇ ਉੱਤੇ ਜਿਹੜਾ ਉਹਨਾਂ ਦੇ ਹਵਾਲੇ ਨਾਲ ਜਿਹੜਾ ਨਾ ਗੱਲਬਾਤ ਹੁੰਦੀ ਪਈ ਏ ਕਿ ਯਾਰ ਉਹ ਇਸ ਤਰ੍ਹਾਂ ਗਮਨ ਸਾਹਿਬ ਇਸ ਤਰ੍ਹਾਂ ਉਹ ਸਤਿ ਸ੍ਰੀ ਅਕਾਲ ਕਰਕੇ ਦੁਆ ਸਲਾਮ ਕਰਦੇ ਨੇ। ਕਿਉਂਕਿ ਮੁਖਤਲਿਫ ਲੋਕਾਂ ਦੀ ਮੁਖਤਲਿਫ ਆਡੀਅנס ਹੁੰਦੀ ਹੈ ਤੇ ਉਹ ਕਰਨਾ ਪੈਂਦਾ ਹੈ ਥੋੜ੍ਹਾ ਜਿਹਾ, ਠੀਕ ਹੈ। ਤੇ ਯਾਰ ਅਗਰ ਉਸ ਬੰਦੇ ਕੋਲੋਂ ਗਲਤੀ ਹੋ ਗਈ, ਚੰਗਾ ਸਿਆਣਾ-ਬਿਆਣਾ ਬੰਦਾ ਹੈ, ਤਕਰੀਬਨ ਜ਼ਿਆਦਾ ਨਹੀਂ ਤੇ 3 ਤੋਂ 4-5 ਸਾਲ ਤੋਂ ਮੈਂ ਉਹਨੂੰ ਜਾਣਦਾ ਹੈਗਾ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਉਹਦੀ ਸਾਈਡ ਲੈ ਰਿਹਾ, ਮੈਂ ਸਿਰਫ ਆਪਣੇ ਤਮਾਮ ਦੋਸਤਾਂ ਨੂੰ ਦੱਸਣਾ ਇਹ ਚਾਹ ਰਿਹਾ, ਆਪਣੇ ਭੈਣ-ਭਰਾਵਾਂ ਨੂੰ, ਆਪਣੇ ਪਾਕਿਸਤਾਨ ਦੇ ਰਹਿਣ ਵਾਲੇ ਬਹੁਤ ਅੱਛੇ ਲੋਕਾਂ ਨੂੰ ਕਿ ਯਾਰ ਇਨਸਾਨ ਕੋਲੋਂ ਜਾਣੇ-ਅਣਜਾਣੇ ਵਿੱਚ ਗਲਤੀ ਹੋ ਜਾਂਦੀ ਹੈ। ਹੋ ਸਕਦਾ ਉਸ ਟਾਈਮ ਉਹ ਉਸ ਜ਼ੇਨ 'ਚ ਬੈਠੇ ਹੋਣ, ਹੋ ਸਕਦਾ ਉਹਨੇ ਉਸ ਪੋਡਕਾਸਟ ਦਾ ਪੂਰਾ ਮਤਲਬ ਉਹਦਾ ਮਾਇਨੇ ਜਿਹੜਾ ਹੈ ਨਾ ਉਹ ਪੂਰਾ ਨਾ ਸਮਝਾਇਆ ਹੋਵੇ ਤੇ ਕੱਟ-ਕੱਟ ਕੇ ਜਿਹੜੀ ਉਹ ਪੋਡਕਾਸਟ ਜਿਹੜੀ ਆ ਉਹ ਲਾਈ ਹੋਵੇ ਜਿਹਦੇ ਵਿੱਚ ਉਹ ਗੱਲਾਂ ਬਾਤਾਂ ਕੀਤੀਆਂ ਗਈਆਂ। ਤੋ ਜਿਹੜਾ ਇਨਸਾਨ ਕੋ ਗਲਤੀ ਹੋ ਜਾਂਦੀ ਹੈ ਤੇ ਤੁਸੀਂ ਉਸ ਗਲਤੀ ਦੀ ਜੱਜਮੈਂਟ ਕਰੋ ਕਿ ਜਿਹੜਾ ਨਾ ਜ਼ਾਤ ਬਰਾਦਰੀ ਦੇ ਮੁਤਲਕ ਗਲਤੀ ਹੋ ਗਈ, ਕੋਈ ਗੱਲ ਨਹੀਂ। ਲੇਕਿਨ ਉਹ ਗਲਤੀ ਨਾਊਜ਼ ਬਿल्ला ਕੋਈ ਐਸੀ ਬਹੁਤ ਵੱਡੀ ਗਲਤੀ ਨਹੀਂ ਹੈਗੀ ਕਿ ਜਿਹਨੇ ਸਾਡੇ ਵਿੱਚ ਕਿ ਇੰਤਸ਼ਾਰ ਪੈਦਾ ਕਰ ਦੇਵੇ ਜਾਂ ਸਾਨੂੰ ਕਿਸੇ ਉਸ ਤਰਫ ਲੈ ਜਾਵੇ। ਤੇ ਇਨਸਾਨਾਂ ਕੋਲ ਬਹੁਤ-ਬਹੁਤ ਵੱਡੀਆਂ ਗਲਤੀਆਂ ਹੋ ਜਾਂਦੀਆਂ, ਬਹੁਤ ਸਾਰਾ ਕੁਛ ਹੋ ਜਾਂਦਾ ਹੈ। ਤੇ ਮੈਂ ਇਹ ਸਮਝਦਾ ਕਿ ਅਵੈਧ ਸਾਹਿਬ ਨੂੰ ਇਹ ਚਾਹੀਦਾ ਕਿ ਜਿਹੜੀ ਵੀ ਜ਼ਾਤ ਆ, ਜਿਹੜੀ ਵੀ ਬਰਾਦਰੀ ਆ, ਜਿਹੜੀ ਵੀ ਕੌਮ ਆ, ਠੀਕ ਹੈ, ਉਹ ਮੈਂ ਅੱਗੇ ਪਹਿਲੇ ਵੀ ਕਿਹਾ ਉਹ ਕਾਬਿਲ ਇਹਤਰਾਮ ਹੈਗੀ ਆ। ਹਰ ਇੱਕ ਜ਼ਾਤ ਦਾ, ਹਰ ਇੱਕ ਜਿਹੜੀ ਬਰਾਦਰੀ ਆ, ਉਹਦਾ ਇੱਕ ਆਪਣਾ ਮਕਾਮ ਹੈ, ਉਹਦੀ ਇੱਕ ਆਪਣੀ ਰਿਸਪੈਕਟ ਹੈਗੀ ਆ। ਤੇ ਸਾਨੂੰ ਬਰਾਦਰੀਆਂ ਦੇ ਮੁਤਲਕ ਚਾਹੇ ਉਹ ਰਾਈਂ ਆ, ਜੱਟ ਆ, ਘੁਮਾਰ ਆ, ਉਹ ਚੀਮਾ ਜਿਹੜੇ ਵੀ ਲੋਕ ਨੇ, ਸਾਨੂੰ ਉਹਨਾਂ ਦੇ ਮੁਤਲਕ ਜਿਹੜਾ ਨਾ ਉਹ ਕਾਮਜ਼ਾਦ ਹੈ, ਨਹੀਂ ਹੈ, ਮਤਲਬ ਤਾਈ ਹੈ, ਨਹੀਂ ਹੈ, ਤੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਉਹ ਨਹੀਂ ਕਰਨੀਆਂ ਚਾਹੀਦੀਆਂ। ਬਲਕਿ ਪੋਜ਼ੀਟਿਵ ਵੇ ਦੇ ਨਾਲ ਤੁਸੀਂ ਐਕਸਪਲੇਨ ਕਰੋ ਕਿ ਕੌਮਾਂ ਸਾਰੀਆਂ ਨੇ ਆਪਣੀ-ਆਪਣੀ ਜਗ੍ਹਾ 'ਤੇ ਅਹਿਮੀਅਤ ਰੱਖਦੀਆਂ ਨੇ। ਅਸੀਂ ਸਾਰੇ ਪਾਕਿਸਤਾਨੀ ਹਾਂ ਤੇ ਸਾਨੂੰ ਇੱਕ ਦੂਸਰੇ ਦੀ ਕੌਮ ਦੀ ਇੱਜ਼ਤ ਕਰਨੀ ਚਾਹੀਦੀ ਹੈ, ਬਰਾਦਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਹਦੇ ਜਿਹੜਾ ਨਾ ਸਕਾਫਤ, ਕਲਚਰ, ਤਹਿਜ਼ੀਬ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ। ਤੇ ਅਸੀਂ ਸਾਰੇ ਪਾਕਿਸਤਾਨੀ ਹਾਂ ਤੇ ਮੈਂ ਆਪਣੇ ਪਾਕਿਸਤਾਨੀਆਂ ਕੋਲੋਂ ਸਪੈਸ਼ਲੀ ਜਿਹੜੇ ਸਿਆਲਕੋਟ ਦੇ ਰਹਿਣ ਵਾਲੇ ਨੇ, ਜਿਹੜੇ ਲੈਫਟ ਰਾਈਟ ਉੱਥੇ ਲੋਕ ਰਹਿੰਦੇ ਪਏ ਨੇ ਸਿਆਲਕੋਟ ਦੇ ਲੈਫਟ ਰਾਈਟ ਤੇ ਜਾਂ ਪੂਰੇ ਪਾਕਿਸਤਾਨ ਤੋਂ ਜਾਂ ਬਾਹਰ ਇੰਟਰਨੈਸ਼ਨਲ ਸਤਹ 'ਤੇ ਜਿੰਨੇ ਵੀ ਸਾਡੇ ਰਾਈ ਬਰਾਦਰੀ ਨੇ, ਜੱਟ ਨੇ, ਬਾਕੀ ਬਰਾਦਰੀ ਨੇ, ਬੇਸ਼ੁਮਾਰ ਬਰਾਦਰੀਆਂ ਮੈਂ ਇੱਥੇ ਗਿਣਨ ਬਵਾਂ ਤੇ ਪਤਾ ਨਹੀਂ 100 200 ਤੋਂ ਵੀ ਉੱਤੇ ਲੰਘ ਜਾਵੇ, ਠੀਕ ਹੈ। ਤੇ ਜਨਾਬ ਸਾਨੂੰ ਜਿਹੜਾ ਨਾ ਉਸ ਗੱਲ ਨੂੰ ਜਿਹੜਾ ਨਾ ਥੋੜ੍ਹਾ ਜਿੰਨਾ ਪੋਜ਼ੀਟਿਵ ਤਰੀਕੇ ਨਾਲ ਲੈ ਕੇ ਚਲੋ ਯਾਰ ਗਲਤੀ ਹੋ ਗਈ ਹੈ ਤੇ ਮਾਫ਼ ਕਰ ਦੇਣਾ ਚਾਹੀਦਾ, ਉਹਨੂੰ ਮਜ਼ੀਦ ਟਰੋਲ ਨਹੀਂ ਕਰਨਾ ਚਾਹੀਦਾ। ਉਹ ਮੇਰਾ ਖਿਆਲ ਆ ਕਿ ਅਵੈਧ ਸਾਹਿਬ ਨੂੰ ਖੁਦ ਵੀ
ਇਸ ਚੀਜ਼ ਦੇ ਉੱਤੇ ਬੜਾ ਨਮ ਹੋਣਗੇ ਉਹ, ਉਹਨਾਂ ਦਾ ਦਿਲ ਬੜਾ ਦੁਖੀ ਹੋਏਗਾ ਕਿ ਉਹ ਇਨਸਾਨ ਜਿਹੜਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈਗਾ, ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈਗਾ ਤੇ ਉਹਦੇ ਮੁਤਲਕ ਲੋਕ ਗਲਤ-ਗਲਤ ਗੱਲਾਂ ਕਰਨ, ਗਲਤ ਅਲਫਾਜ਼ ਬੋਲਣ, ਗਲਤ ਚੀਜ਼ਾਂ ਬੋਲਣ। ਸੋ ਸਾਨੂੰ ਜਿਹੜਾ ਨਾ ਮੇਰਾ ਖਿਆਲ ਹੈ ਕਿ ਐਜ਼ ਅ ਇਨਸਾਨੀਅਤ, ਠੀਕ ਹੈ, ਐਜ਼ ਅ ਪਾਕਿਸਤਾਨੀ, ਐਜ਼ ਅ ਕੌਮ, ਸਾਨੂੰ ਜਿਹੜੀ ਨਾ ਇੱਕ ਦੂਸਰੇ ਦੀਆਂ ਗਲਤੀਆਂ ਮਾਫ਼ ਅਸੀਂ ਕਰਾਂਗੇ ਤੇ ਫਿਰ ਹੀ ਅੱਗੇ ਜਿਹੜਾ ਵਧਾਂਗੇ। ਤੇ ਸੋ ਸਾਨੂੰ ਇੱਕ ਦੂਸਰੇ ਦੀ ਰਿਸਪੈਕਟ ਕਰਨਾ ਚਾਹੀਦੀ ਹੈ, ਸਾਰਾ ਕੁਛ ਕਰਨਾ ਚਾਹੀਦਾ ਹੈ। ਅਗਰ ਸਾਡੇ ਕੋਲੋਂ ਵੀ ਬਾਜ਼ ਔਕਾਤ ਗਲਤੀ ਹੋ ਜਾਂਦੀ ਹੈ ਤੇ ਇਨਸਾਨ ਚਾਹੁੰਦਾ ਹੁੰਦਾ ਨਾ ਕਿ ਯਾਰ ਮੈਂ ਉਸ ਚੀਜ਼ ਦਾ ਮਦਾਵਾ ਕਰਾਂ, ਮੈਂ ਮਾफ़ੀ ਮੰਗਾ, ਤੇ ਮੇਰਾ ਖਿਆਲ ਹੈ ਕਿ ਅਵੈਸ ਸਾਹਿਬ ਨੂੰ ਇੱਕ ਵੀਡੀਓ ਬਣਾ ਕਰ ਬਿਲਕੁਲ ਕਲੀਅਰ ਕਰਨਾ ਚਾਹੀਦਾ ਹੈ। ਅਗਰ ਚਲੋ ਜਾਣੇ-ਅਣਜਾਣੇ ਵਿੱਚ ਉਹਨਾਂ ਕੋਲ ਗਲਤੀ ਹੋ ਗਈ ਹੈ, ਕੋਈ ਕਮੀ ਕੁਤਾਹੀ ਹੋ ਗਈ ਹੈ, ਤੇ ਉਸ ਚੀਜ਼ ਦੀ ਇੱਕ ਵੀਡੀਓ ਪੈਗਾਮ ਦੇ ਜ਼ਰੀਏ ਆਪਣੀ ਆਡੀਅנס ਨਾਲ, ਆਪਣੀ ਪਿਆਰੀ YouTube ਫੈਮਿਲੀ ਨਾਲ, ਪਾਕਿਸਤਾਨ ਦੇ ਲੋਕਾਂ ਨਾਲ, ਇੰਟਰਨੈਸ਼ਨਲ ਸਤਹ ਤੇ ਜਿੰਨੇ ਵੀ ਕਮਿਊਨਿਟੀ ਹੈਗੀ ਆ, ਉਹਨਾਂ ਕੋਲੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਉਹ ਸਿਆਣੇ ਕਹਿੰਦੇ ਸੀ, ਵੱਡੇ ਕਹਿੰਦੇ ਕਿ ਜ਼ਾਤਾਂ ਦੇ ਵਿੱਚ ਕੁਝ ਨਹੀਂ ਰੱਖਿਆ, ਤੇ ਤੁਹਾਡੀ ਇੱਕੋ ਹੀ ਜ਼ਾਤ ਹੈ, ਉਹ ਤੁਹਾਡਾ ਦਿਲ ਹੈਗਾ। ਅਗਰ ਤੁਹਾਡੇ ਦਿਲ ਦੇ ਵਿੱਚ ਇੱਕ ਇਨਸਾਨ ਵਾਸਤੇ ਤੇ ਇੱਕ ਇਨਸਾਨੀਅਤ ਵਾਸਤੇ ਇੱਜ਼ਤ ਹੈ, ਇਹਤਰਾਮ ਹੈ, ਤੇ ਫਿਰ ਇਹ ਜ਼ਾਤਾਂ ਹੀ ਅੱਛੀਆਂ ਲੱਗਦੀਆਂ ਨੇ। ਤੇ ਅਸੀਂ ਉਸ ਜ਼ਾਤ ਦਾ, ਉਸ ਚੀਜ਼ ਦਾ ਕੀ ਕਰਨਾ ਹੈ ਕਿ ਜੇ ਸਾਡੇ ਦਿਲਾਂ ਵਿੱਚੋਂ ਉਹ ਚੀਜ਼ਾਂ ਨਾ ਖ਼ਤਮ ਹੋਈਆਂ। ਦੇਖੋ ਆਕਾ ਦੋ ਜਹਾਂ ਸੱਲੱਲਾਹੁ ਅਲੈਹਿ ਵਾਲਿhi ਵਸੱਲਮ ਜਿਹੜੇ ਸੀਗੇ, ਉਹ ਪੂਰੀ ਕਾਇਨਾਤ ਦੇ ਮਾਲਕ ਸੀ, ਤੇ ਉਹ ਮਾਸ਼ਾਅੱਲਾ ਜਿਹੜਾ ਨਾ ਜਦੋਂ ਉਹ ਉਹਨਾਂ ਦੀ ਤਰਫੋਂ ਸਾਨੂੰ ਇੱਕ ਆਲਾ ਮਿਸਾਲ ਮਿਲਦੀ ਹੈ ਕਿ ਉਹਨਾਂ ਦੇ ਉੱਤੇ ਲੋਕਾਂ ਨੇ ਕਿਸ ਤਰ੍ਹਾਂ 'ਤੇ ਜ਼ੁਲਮੋ ਸਿਤਮ ਕੀਤਾ, ਠੀਕ ਹੈ, ਨਾਊਜ਼ ਬਿਲlah। ਤੇ ਫਿਰ ਵੀ ਸਾਡੇ ਆਕਾ ਨੇ ਜਿਹੜਾ ਨਾ ਮਾਫ਼ ਫਰਮਾਇਆ, ਲੋਕਾਂ ਨੂੰ ਮਾਫ਼ੀਆਂ ਦਿੱਤੀਆਂ। ਇੱਕ ਬੁੜੀਆ ਦਾ ਵਾਕਿਆ ਜਿਹੜੇ ਕੌਮ ਜਾਣਦੀ ਹੈ, ਪੜ੍ਹਿਆ ਵੀ ਹੋਏਗਾ, ਸੁਣਿਆ ਵੀ ਹੋਏਗਾ, ਮੌਲਵੀ ਹਜ਼ਰਾਤ ਕੋਲੋਂ ਵੀ ਤੁਸੀਂ ਸੁਣਿਆ ਹੋਏਗਾ ਕਿ ਸਾਡਾ ਆਕਾ ਹੈ ਦੋ ਜਹਾਂ, ਕੁੱਲ ਕਾਇਨਾਤ ਦਾ ਮਾਲਕ, ਜਿਹਦੀ ਕਿ ਰਜ਼ਾ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ, ਇੱਕ ਟਹਿਣੀ ਵੀ ਨਹੀਂ ਹਿੱਲ ਸਕਦੀ। ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਸੀਗੀਆਂ, ਤੇ ਫਿਰ ਵੀ ਉਹ ਸਾਡਾ ਆਕਾ ਜਿਹੜਾ ਸੀਗਾ, ਆਕਾ ਦੋ ਜਹਾਂ ਸੱਲੱਲਾਹੁ ਅਲੈਹਿ ਵਾਲਿhi ਵਸੱਲਮ, ਤਮਾਮ ਲੋਕਾਂ ਵਾਸਤੇ, ਸਾਡੇ ਵਾਸਤੇ ਮਸ਼ਲੇ ਰਾਹ ਸੀਗਾ, ਤੇ ਉਹ ਮਾਫ਼ ਕਰ ਦਿੰਦਾ ਸੀ। ਤੇ ਅਸੀਂ ਕਿਹੜੇ ਬਾਗ ਦੀ ਮੂਲੀ ਹੈਗੇ ਆ। ਸੋ ਸਾਨੂੰ ਆਪਣੀਆਂ ਨਫ਼ਰਤਾਂ ਨੂੰ, ਸਾਨੂੰ ਆਪਣੀਆਂ ਤਮਾਮ ਚੀਜ਼ਾਂ ਨੂੰ ਭੁੱਲ ਭੁਲਾ ਕੇ ਸਿਰਫ ਕਦਮ ਚੱਕਣਾ, ਇੱਕ ਅੱਛਾ ਸਟੈਪ ਚੱਕਣਾ। ਅਵੈਸ ਗੁੰਮਨ ਸਾਹਿਬ ਨੂੰ ਮਾਫ਼ ਕਰ ਦਿਓ, ਮਾਫ਼ੀ ਦੇ ਦੇਣੀ ਚਾਹੀਦੀ ਹੈ, ਮਜ਼ੀਦ ਨਹੀਂ ਟਰੋਲ ਕਰਨਾ ਚਾਹੀਦਾ। ਉਹ ਵੀ ਇੱਕ ਮਾਂ ਦਾ ਪੁੱਤਰ ਹੈਗਾ, ਉਹ ਵੀ ਇੱਕ ਮਾਂ ਦਾ ਬੇਟਾ ਹੈਗਾ। ਸੋ ਅਗਰ ਬਰਾਦਰੀਆਂ ਤੇ ਜ਼ਾਤਾਂ ਦੇ ਹਵਾਲੇ ਨਾਲ ਗਲਤੀ ਹੋ ਗਈ, ਮੈਂ ਆਪ ਪੰਜਾਬੀ ਬਰਾਦਰੀ ਨਾਲ ਤਾਲੁਕ ਰੱਖਦਾ, ਤੇ ਚਲੋ ਅਗਰ ਉਹਦੇ ਵਿੱਚੋਂ ਅਣਜਾਣੇ ਉਹਨੇ ਕਿਹਾ ਜੀ ਪੰਜਾਬੀ ਲੋਕ ਜਿਹੜੇ ਹੈ, ਜਦੋਂ ਮਤਲਬ ਪੈਂਦਾ ਤੇ ਇਹ ਚੱਕਰ ਤੇ ਇਹ ਚੱਕਰ। ਦੇਖੋ ਜੀ, ਇਹ ਚੀਜ਼ ਤੇ ਹੋ ਸਕਦਾ ਹੈ ਮੇਰੇ ਵਿੱਚ ਨਹੀਂ ਹੈ, ਕਿਸੇ ਦੂਸਰੇ ਵਿੱਚ ਹੈ, ਲੇਕਿਨ ਹਰ ਬਰਾਦਰੀ ਦੇ ਵਿੱਚ ਜਿਹੜੇ ਨੇ ਚੰਗੇ ਲੋਕ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਤੇ ਸੋ ਇੱਕ ਸਪੈਸੀਫਿਕ ਕੌਮ ਨੂੰ ਸੌਰੀ ਇੱਕ ਸਪੈਸੀਫਿਕ ਜਿਹੜੀ ਜ਼ਾਤ ਹੈ ਉਹਨੂੰ ਨਹੀਂ ਟਾਰਗੇਟ ਕਰਨਾ ਚਾਹੀਦਾ। ਤੇ ਸੋ ਗਲਤੀਆਂ ਹਰ ਇਨਸਾਨ ਦੇ ਵਿੱਚ ਹੁੰਦੀਆਂ ਨੇ, ਤੇ ਲਿਹਾਜ਼ਾ ਮੈਂ ਇਹੀ ਕਹੂੰਗਾ, ਮੇਰਾ ਦਿਲ ਆਪਣਾ ਇਹ ਚਾਹੁੰਦਾ ਹੈ ਕਿ ਸਾਨੂੰ ਰਲ ਮਿਲ ਕੇ ਜਿਹੜਾ ਨਾ ਕਰਨਾ ਸੀ ਕਰ ਲਿਆ। ਜਿਹੜੀ ਕਮੀ ਕੁਤਾਹੀ ਗਲਤੀ ਉਹਨਾਂ ਕੋਲ ਸੀ, ਮੇਰਾ ਖਿਆਲ ਆ ਕਿ ਉਹ ਇੱਕ ਮਾਫ਼ੀ ਤਲਾਫੀ ਦੀ ਵੀਡੀਓ ਉਹਨਾਂ ਨੂੰ ਬਣਾ ਕੇ ਕਿ ਚਲੋ ਯਾਰ, ਅਗਰ ਮੇਰੇ ਭੈਣ ਭਾਈਆਂ ਦਾ ਦਿਲ ਦੁਖਿਆ ਹੈਗਾ, ਮੇਰੇ ਕਮਿਊਨਿਟੀ ਦੇ ਲੋਕਾਂ ਦਾ ਦਿਲ ਦੁਖਿਆ ਹੈਗਾ, ਤੇ ਸੋ ਉਹਨਾਂ ਨੂੰ ਮਾਫ਼ ਕਰ ਦੇ, ਸੋ ਮੈਨੂੰ ਮਾਫ਼ ਕਰਨ, ਤੇ ਲਿਹਾਜ਼ਾ ਆਂਦਾ ਕੋਈ ਇਹੋ ਜਿਹੀ ਗਲਤੀ ਨਹੀਂ ਹੋਏਗੀ। ਤੇ ਇਨਸ਼ਾਅੱਲਾ ਬਹੁਤ ਬੜਾ ਦਿਲ ਹੈ ਤੇ ਬਹੁਤ ਵੱਡੀ ਫੈਨ ਫੋਲੋਇੰਗ, ਇਨਸ਼ਾਅੱਲਾ ਉਹ ਜ਼ਰੂਰ ਜਿਹੜਾ ਨਾ ਸਾਡਾ ਅਗਰ ਮੈਸੇਜ, ਸਾਡਾ ਪੈਗਾਮ ਉਹਨਾਂ ਤੀਕਰ ਪਹੁੰਚੇ, ਤੇ ਜ਼ਰੂਰ ਇਸ ਗੱਲ ਦੇ ਉੱਤੇ ਜਿਹੜਾ ਦੇਖਣ, ਉਹਨਾਂ ਨੂੰ ਸੋਚਣ, ਸਾਡੇ ਤੋਂ ਵੱਡੇ ਨੇ, ਸਾਡੇ ਤੋਂ ਉਮਰ 'ਚ ਵੀ ਵੱਡੇ ਨੇ, ਸਾਡੇ 'ਚੋਂ ਅਹੁਦੇ 'ਚ ਵੀ ਵੱਡੇ ਨੇ, ਸਾਡੇ 'ਚੋਂ ਜ਼ਿਆਦਾ ਫੈਨ ਫੋਲੋਇੰਗ ਰੱਖਦੇ ਨੇ। ਸੋ ਇੱਕ ਛੋਟੇ ਭਾਈ ਦੀ ਰਿਕੁਐਸਟ ਹੈਗੀ ਹੈ,
ਪਾਕਿਸਤਾਨੀ ਲੋਕਾਂ ਦੀ ਰਿਕੁਐਸਟ ਹੈਗੀ ਆ, ਪਾਕਿਸਤਾਨ ਤੋਂ ਬਾਹਰ ਦੇਖਣ ਵਾਲੇ ਲੋਕਾਂ ਦੀ ਹੈਗੀ ਆ ਕਿ ਅਗਰ ਕਿਸੇ ਭਾਈ ਦਾ ਭੈਣ ਦਾ ਦਿਲ ਦੁਖੀਆ ਹੈਗਾ ਉਹਨਾਂ ਦੀ ਇਸ ਚੀਜ਼ ਤੋਂ ਲੈ ਕੇ, ਤੇ ਸੋ ਉਹਨਾਂ ਨੂੰ ਪੋਜ਼ੀਟਿਵ ਤਰੀਕੇ ਨਾਲ ਜਿਹੜਾ ਨਾ ਇਸ ਚੀਜ਼ ਦਾ ਜਵਾਬ ਜਿਹੜਾ ਨਾ ਦੇ ਦੇਣ। ਤੇ ਮੈਂ ਵੇਖਦਾ ਪਿਆ ਸੀ ਉਹਨਾਂ ਦਾ ਇੱਕ ਜਵਾਬ, ਉਹਨਾਂ ਦੀ ਇੱਕ ਟੈਲੀਫੋਨ ਕਾਲ ਦੇ ਜ਼ਰੀਏ ਉਹਨੇ ਕਿਹਾ ਜੀ ਮੇਰੀ ਉਸ ਪੋਡਕਾਸਟ ਨੂੰ ਜਿਹੜਾ ਤਰੋੜ-ਮਰੋੜ ਕੇ ਜਿਹੜਾ ਪੇਸ਼ ਕੀਤਾ ਪਿਆ ਗਿਆ ਵਾ। ਅਗਰ ਉਸ ਪੋਡਕਾਸਟ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਤੇ ਸੋ ਉਹਦੇ ਵਾਸਤੇ ਵੀ ਤੁਸੀਂ ਆਓ ਪਲੇਟਫਾਰਮ ਦੇ ਉੱਤੇ ਇੱਕ ਵੀਡੀਓ ਪੈਗਾਮ ਜਾਰੀ ਕਰੋ, ਭਾਈ ਉਹਨੇ ਇੰਟਰਵਿਊ ਪੂਰਾ ਨਹੀਂ ਚਲਾਇਆ, ਮੈਨੂੰ ਧੋਖੇ 'ਚ ਰੱਖਿਆ, ਲਿਹਾਜ਼ਾ ਇਹ ਗਲਤੀ ਹੋ ਗਈ ਤੇ ਮੈਂ ਇਹਦੀ ਮਾਫ਼ੀ ਚਾਹੁੰਦਾ। ਤੇ ਇਨਸ਼ਾਅੱਲਾ ਸਾਡੇ ਪਾਕਿਸਤਾਨੀ ਕੌਮ ਦੇ ਦਿਲ ਵੱਡੇ ਨੇ, ਉਹ ਚਾਹੇ ਜਿਸ ਬਰਾਦਰੀ ਨਾਲ ਵੀ ਉਹਦਾ ਤਾਲੁਕ ਹੈ, ਇਨਸ਼ਾਅੱਲਾ ਜ਼ਰੂਰ ਮਾफ़ ਕਰੇਗੀ। ਤੇ ਆਪਣੇ ਵੀਰ ਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ।